ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਸੋ ਉਸ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ RSS ਵੱਲੋਂ ਬਾਬਰੀ ਮਸਜਿਦ ਤੋੜਨ ਨੂੰ ਪੱਛਮੀ ਦੇਸ਼ਾਂ ਵਿੱਚ ਬਲੈਕ ਲਾਈਵਜ਼ ਮੈਟਰ ਵਾਲਿਆਂ ਵੱਲੋਂ ਨਸਲਵਾਦੀਆਂ ਦੇ ਬੁੱਤ ਤੋੜਨ ਨਾਲ ਤੁਲਨਾ ਕੀਤੀ ਜਾ ਰਹੀ ਹੈ ਔਰ ਇਹ ਤੁਲਨਾ ਕਿੰਨੀ ਕੁ ਠੀਕ ਹੈ, ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਜਾਣਨ ਚਾਹਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਜਾਨਣਾ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? देखो, एक दुश्मन ਨੂੰ ਵੀ ਇਹ ਕ੍ਰੈਡਿਟ ਦੇ ਦਈਏ ਕਿ ਕਿਵੇਂ ਬ੍ਰਾਹਮਣਵਾਦੀ ਹਰ ਡਿਫੀਟ ਨੂੰ, ਹਰ ਆਪਣੇ ਕਮਜ਼ੋਰ ਨੁਕਤੇ ਨੂੰ ਵੀ ਸਭ ਤੋਂ ਤਾਕਤਵਰ ਬਣਾ ਕੇ ਬੋਲਣ ਦਾ ਜੇਰਾ ਰੱਖਦੇ ਨੇ ਜੀ। ਉਸ ਨੂੰ ਕਿਵੇਂ ਜਿਹੜਾ ਪਰੋਸਣਾ ਇਹ ਜਾਣਦੇ ਨੇ, ਉਹਨੂੰ ਕਿਵੇਂ ਲਿਸ਼ਕਾ ਪੁਸ਼ਕਾ ਕੇ ਆਪਣੀ ਹਾਰ ਨੂੰ ਜਿੱਤ ਦੇ ਵਿੱਚ ਦਿਖਾਣਾ ਹੈ। ਅਸੀਂ ਚੀਨ ਦੇ ਮਾਮਲੇ 'ਚ ਦੇਖਿਆ ਕਿਵੇਂ ਮੋਦੀ ਤੋਂ ਲੈ ਕੇ ਉਹਨਾਂ ਦੇ ਮੀਡੀਏ ਤੱਕ ਜੁੱਤੀਆਂ ਵੀ ਖਾਧੀਆਂ, ਇਲਾਕਾ ਵੀ ਗਵਾਇਆ, 20 ਸੋਲਜਰ ਵੀ ਮਰਵਾਏ, ਲੇਕਿਨ ਉਹਨੂੰ ਵਿਕਟਰੀ ਦੱਸ ਰਹੇ ਨੇ। ਹੁਣ ਜੋ ਕੁਛ 6 ਦਸੰਬਰ 1992 ਤੋਂ ਲੈ ਕੇ 5 ਅਗਸਤ 2020 ਤੱਕ ਵਾਪਰਦਾ 28 ਸਾਲ, ਜਿਹਦੇ 'ਚ ਇਹਨਾਂ ਦੀਆਂ ਸਾਰੀਆਂ ਇੰਸਟੀਟਿਊਸ਼ਨਸ, ਪਹਿਲਾਂ ਹਕੂਮਤ ਜਿਹੜੀ ਫੇਲ ਹੋਈ, ਇੱਕ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਕੰਟਰੋਲ 'ਚ ਜਿਹੜੀ ਬਿਲਡਿੰਗ 5 ਸਦੀਆਂ ਪੁਰਾਣੀ ਰਿਲੀਜੀਅਸ, ਉਹਨੂੰ ਨਾ ਪ੍ਰੋਟੈਕਸ਼ਨ ਦਿੱਤੀ, ਰਾਦਰ ਐਨਕਰੇਜ ਕੀਤਾ ਕਾਂਗਰਸ ਦੀ ਹਕੂਮਤ ਨੇ। ਪੁਲਿਸ ਐਡਮਿਨਿਸਟ੍ਰੇਸ਼ਨ, ਮਸਜਿਦ ਵੀ ਮੁਸਲਮਾਨਾਂ ਦੀ ਢਾਈ, 2000 ਤੋਂ ਜ਼ਿਆਦਾ ਮੁਸਲਮਾਨ ਵੀ ਮਾਰ ਦਿੱਤਾ ਉਸੇ ਦਿਨ ਵੀ, ਅਗਲੇ ਦਿਨ ਬੰਬਈ ਦੇ ਵਿੱਚ ਵੀ, ਅਯੁੱਧਿਆ 'ਚ ਵੀ। ਔਰ ਫਿਰ ਉਸੇ ਹਵਾਲੇ ਨਾਲ ਇਹਨੇ 2002 ਤੱਕ ਪਹੁੰਚਦੇ ਆ ਇਹ ਵੀ ਅਯੁੱਧਿਆ ਦੀ ਉਸ ਬਾਬਰੀ ਮਸਜਿਦ ਨਾਲ ਜੋੜਿਆ ਗਿਆ ਹੈ ਕਿ ਜੀ ਕਾਰ ਸੇਵਕ ਉੱਥੋਂ ਵਾਪਸ ਆ ਰਹੇ ਸੀ ਔਰ ਫਲਾਣੀ ਟ੍ਰੇਨ ਔਰ ਗੋਧਰਾ ਦੇ ਨੇੜੇ ਉਹਨਾਂ ਨੂੰ ਮੁਸਲਮਾਨਾਂ ਨੇ ਹਮਲਾ ਕਰਕੇ ਗੱਡੀ ਨੂੰ ਅੱਗ ਲਾ ਦਿੱਤੀ। ਹਾਲਾਂ ਉਹ ਅੰਦਰ ਸਟੋਵ ਸੀ, ਉਹਦੇ 'ਚੋਂ ਅੱਗ ਬਾਲ ਰਹੇ, ਉਸ ਵੇਲੇ ਰੇਲਵੇ ਮਿਨਿਸਟਰ ਲਾਲੂ ਯਾਦਵ ਸੀ, ਉਹਨਾਂ ਦੀ ਰਿਪੋਰਟ ਸੀ। ਲੇਕਿਨ ਉਹਨਾਂ ਨੇ ਫਿਰ ਉਸ ਗੋਧਰਾ ਕਾਂਡ ਦੀ ਆੜ 'ਚ ਫਰਦਰ 2-3 ਹਜ਼ਾਰ ਮੁਸਲਮਾਨ ਜਿਹੜਾ ਹੈ ਉਹ ਗੁਜਰਾਤ ਦੇ ਵਿੱਚ ਉਹਨਾਂ ਦੀ ਨਸਲਕੁਸ਼ੀ ਕੀਤੀ ਔਰ ਉਸ 'ਚੋਂ ਉਹਨਾਂ ਨੇ ਹਿੰਦੂਤਵਾ ਦਾ ਨੈਰੇਟਿਵ ਇਸ ਹੱਦ ਤੱਕ ਬਿਲਡ ਕੀਤਾ ਕਿ ਜੇ ਅੱਜ 5 ਅਗਸਤ ਨੂੰ ਇਹ ਇਸ ਕਿਸਮ ਦਾ ਉੱਥੇ ਮੰਦਿਰ ਬਣਾਉਣ ਦੀ ਨੌਟੰਕੀ ਕਰ ਰਹੇ ਨੇ ਤੇ ਦੁਨੀਆ ਭਰ, ਤੁਸੀਂ ਅਮਰੀਕਾ 'ਚ ਅਸੀਂ ਟਾਈਮ ਸਕੁਏਅਰ 'ਚ ਦੇਖਿਆ ਕਿਵੇਂ ਇਕੱਠੇ ਹੋ ਕੇ ਆਏ ਜੀ, ਸੈਲੀਬ੍ਰੇਟ ਕਰ ਰਹੇ ਹੈ, ਇਧਰ ਕਰ ਰਹੇ, ਉਧਰ ਕਰ ਰਹੇ। ਪਰ ਗੱਲ ਜਿਹੜੀ ਮੈਂ ਕਰਨ ਜਾ ਰਿਹਾ ਕਿ ਉਹਨਾਂ ਨੇ ਈਵਨ ਇਸ ਨੂੰ ਵੀ, ਕਿਉਂਕਿ ਜਦੋਂ ਇਹਨਾਂ ਦੀ ਮੰਦਿਰ ਬਣਾਉਣ ਦੀ ਕੈਂਪੇਨ ਜੋ ਚੱਲ ਰਹੀ ਸੀ ਇਸ ਵਾਰ, ਬਾਹਰ ਉਹਦਾ ਬਹੁਤਾ ਇਸ ਲਈ ਅਸਰ ਨਹੀਂ ਸੀ ਹੋ ਪਾਇਆ ਕਿਉਂਕਿ ਆਲਰੇਡੀ ਬਲੈਕ ਲਾਈਵਜ਼ ਮੈਟਰ ਜਿਹੜਾ ਕਿ ਇੱਕ ਨਸਲਵਾਦ ਦੇ ਖਿਲਾਫ ਕੈਂਪੇਨ ਸ਼ੁਰੂ ਹੋਇਆ, ਇੱਕ ਅਫਰੀਕਨ ਅਮਰੀਕਨ ਦੀ ਪੁਲਿਸੀਆਂ ਦੇ ਹੱਥੋਂ ਜਿਹੜਾ ਉਸ ਮੌਤ ਤੋਂ ਬਾਅਦ ਆਈ ਕੈਂਟ ਬਰੀਥ ਵਾਲੀ ਲਾਈਨ ਦੇ ਥੱਲੇ ਤੇ ਫਿਰ ਬਲੈਕ ਲਾਈਵਜ਼ ਮੈਟਰ। ਸੋ ਇਕੱਲੇ ਉਹ ਪ੍ਰੋਟੈਸਟ ਤੱਕ ਮਹਿਦੂਦ ਨਹੀਂ ਰਹੇ, ਸਾਰੀ ਹਿਸਟਰੀ ਆ ਗਈ ਕਿ ਜਿਹੜੇ ਸਲੇਵ ਮਾਸਟਰ ਸੀ ਗੁਲਾਮੀ ਵੇਲੇ ਜਿਨ੍ਹਾਂ ਨੇ ਸਲੇਵ ਖਰੀਦੇ, ਉਹਨਾਂ ਨੂੰ ਵੀ, ਉਹਨਾਂ ਦੇ ਵੀ ਸਟੈਚੂ ਢਾਓ, ਕਿਵੇਂ ਗਲਾਂ 'ਚ ਰੱਸੇ ਪਾ ਪਾ ਕੇ ਹੋਇਆ। ਫਿਰ ਈਵਨ ਇੱਥੋਂ ਤੱਕ ਚਲਾ ਗਿਆ ਕਿ ਭਾਈ ਜਿਹੜੇ ਸਦੀਆਂ ਪੁਰਾਣੇ ਜਿਨ੍ਹਾਂ ਨੇ ਸਲੇਵ ਟ੍ਰੇਡ ਜਾਂ ਈਵਨ ਇੰਪੀਰੀਅਲਿਜ਼ਮ ਦੇ ਜਿਹੜੇ ਸਿੰਬਲ ਸੀ ਉਹਨਾਂ ਨੂੰ ਵੀ ਤੋੜਨਾ, ਬੁੱਤਾਂ ਨੂੰ ਤੋੜਨਾ, ਉਹ ਸਾਰੇ ਪਾਸੇ ਸ਼ੁਰੂ ਹੋ ਗਿਆ। ਹੁਣ ਇਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਅਸੀਂ ਜੋ ਕਰ ਰਹੇ ਹਾਂ ਡੈਮੋਕ੍ਰੇਸੀ ਦੇ ਨਾਂ ਥੱਲੇ ਇੰਨਾ ਵੱਡਾ ਧੱਕਾ ਕਰ ਰਹੇ ਹਾਂ ਕਿ ਵੀ ਅਸੀਂ ਬਿਲਕੁਲ ਇੱਕ ਰਿਲੀਜੀਅਸ ਪਲੇਸ, ਮਾਈਨੋਰਿਟੀਜ਼ ਦਾ ਜਿਹੜਾ ਘਾਣ ਕਰਨਾ, ਫਿਰ ਉਹਨਾਂ ਨੂੰ ਜਸਟਿਸ ਨਾ ਦੇਣਾ। ਔਰ ਉਹਨਾਂ ਦੇ ਜਿਹੜੇ ਸਪਿਨ ਮਾਸਟਰ ਨੇ ਮੀਡੀਆ 'ਚ ਬੈਠੇ, ਉਹਨਾਂ ਨੇ ਇੱਕਦਮ ਇਸ ਕਿਸਮ ਦਾ ਜਿਹੜਾ ਟ੍ਰੈਂਡ ਕਰਾਉਣ ਦੀ ਕੋਸ਼ਿਸ਼ ਕੀਤੀ ਮੀਡੀਆ, ਜਿਹੜਾ ਭਾਵੇਂ ਚੱਲਿਆ ਨਹੀਂ, ਕਿ ਜੀ ਇਹ ਮਸਜਿਦ ਦਾ ਤੋੜਨਾ ਇਵੇਂ ਹੀ ਹੈ, ਇਹ ਸਿੰਬਲ ਆਫ ਮੁਗਲ ਇੰਪੀਰੀਅਲਿਜ਼ਮ ਕਿ ਜਿਵੇਂ ਬਾਹਰਲੇ ਲੋਕ ਇਹ ਮੰਗ ਕਰ ਰਹੇ ਨੇ ਕਿ ਜੀ ਇਹ ਸਾਰੇ ਬੁੱਤ ਤੋੜ ਦਿਓ ਜਿਹੜੇ ਕਿ ਇੰਪੀਰੀਅਲਿਸਟ, ਸਲੇਵ ਮਾਸਟਰਸ ਔਰ ਰੇਸਿਸ ਨੂੰ ਰਿਪਰੈਜ਼ੈਂਟ ਕਰਦੇ ਨੇ। ਉਹਨਾਂ ਨੇ ਕਿਹਾ ਜੀ ਇਹ ਤਾਂ ਜਿਹੜੀ ਬਾਬਰੀ ਮਸਜਿਦ ਹੈ ਇਹ ਟਿਰਨੀ 'ਚੋਂ ਨਿਕਲੀ ਔਰ ਇਹ ਮੁਗਲ ਇੰਪੀਰੀਅਲਿਜ਼ਮ ਜਿਹੜਾ ਸੀ ਇਹ ਸਾਡੀ ਵੀ ਮੂਵਮੈਂਟ ਉਹਦੇ ਨਾਲ ਹੀ ਹੈ, ਜਿਵੇਂ ਇੱਥੇ ਤੋੜਨ ਦੀ ਲਾਈਨ ਹੈ। ਹਾਲਾਂ ਕਿਉਂਕਿ ਇਸ ਸਭ ਚੋਂ ਬੇਸ਼ੱਕ ਕਿਸੇ ਨੇ ਕੋਈ ਮਿੱਥ ਕੇ ਤਾਂ ਨਹੀਂ ਸ਼ਾਇਦ ਕੀਤਾ, ਇਹ ਹੋਇਆ ਵੀ ਵਾਸ਼ਿੰਗਟਨ DC 'ਚ ਗਾਂਧੀ ਦੇ ਬੁੱਤ ਦੇ ਉੱਤੇ ਵੀ ਜਿਹੜਾ ਉਹਨੂੰ ਰੇਸਿਸਟ ਐਂਡ ਰੇਪਿਸਟ ਲਿਖਤਾ। ਇੰਗਲੈਂਡ ਦੇ ਵਿੱਚ ਵੀ ਉਹਦੇ ਤੇ ਅਟੈਕ ਹੋ ਗਏ, ਨਾਲ ਦੀ ਨਾਲ ਗਾਂਧੀ ਦਾ ਜਿਹੜਾ ਸੀ ਉਹ ਰੇਸਿਜ਼ਮ ਔਰ ਉਹਦਾ ਸਾਰਾ ਪਾਰਟ ਸਾਹਮਣੇ ਆਣਾ ਸ਼ੁਰੂ ਹੋਇਆ। ਸੋ ਇਹ ਥੋੜੇ ਜਿਹੇ ਸਬਡਿਊ ਹੋ ਗਏ
ਕਿ ਜਿਹੜਾ ਗਾਂਧੀ ਬੜਾ ਇਹਨਾਂ ਦਾ ਲਿਬਰਲ ਫੇਸ ਰੱਖਿਆ ਹੋਇਆ ਇਹਨਾਂ ਨੇ ਦੂਸਰਿਆਂ ਨੂੰ ਵੇਚਣ ਦੇ ਲਈ, ਜੇ ਗਾਂਧੀ ਦੇ ਉੱਤੇ ਜਿਹੜਾ ਰੇਸਿਸ ਦਾ ਸਲਰ ਲੱਗਦਾ ਹੈ, ਜਿਹੜਾ ਕਿ ਇਕੱਲਾ ਸਲਰ ਨਹੀਂ ਹੈ, ਉਹ ਹੈ ਹੀ ਸੀ ਰੇਸਿਸ, ਤੇ ਇਹ ਵਿਕਣਾ ਨਹੀਂ ਹੈ। ਪਰ ਉਹਨਾਂ ਨੇ, ਤੁਸੀਂ ਇਹ ਦੇਖੋ ਵੀ ਕਿੱਥੇ ਇਹਨਾਂ ਦਾ ਕੰਪੈਰੀਜ਼ਨ ਤਾਂ ਦੂਰ ਦੀ ਗੱਲ, ਬ੍ਰਾਹਮਣਿਜ਼ਮ ਤਾਂ ਖੁਦ ਵਰਸਟ ਕਾਈਂਡ ਦਾ ਇੰਪੀਰੀਅਲਿਜ਼ਮ ਹੈ। ਇੰਪੀਰੀਅਲਿਜ਼ਮ ਤਾਂ ਪੋਲੀਟੀਕਲ ਸਬਜੂਗੇਸ਼ਨ ਸੀ, ਉਹ ਲਿਬਰੇਟ ਕੋਈ 600 ਸਾਲ ਰਿਹਾ, ਕਿਸੇ ਦੇ ਥੱਲੇ ਕੋ 800 ਨਿਕਲ ਗਿਆ। ਇਹ ਤਾਂ 4000 ਸਾਲ ਤੋਂ ਜਿਹੜਾ ਇੰਪੀਰੀਅਲਿਜ਼ਮ ਇਹਨਾਂ ਨੇ ਹਰ ਸ਼ੋਬੇ ਦੇ ਵਿੱਚ, ਉਹ ਰਿਲੀਜੀਅਸ ਹੋਏ, ਸੋਸ਼ਲ ਹੋਏ, ਪੋਲੀਟੀਕਲ ਹੋਏ, ਇਕਨੋਮਿਕਲ ਹੋਏ, ਜੋ ਹਾਲ ਇਹਨਾਂ ਨੇ ਸ਼ੂਦਰਾਂ ਦਾ ਕੀਤਾ ਹੋਇਆ ਹੈ, ਬਜਾਏ ਕਿ ਭਾਰਤ ਦਾ ਦਲਿਤ ਵਰਗ ਜਾਂ ਬਾਹਰ ਉਹਨਾਂ ਦੇ ਹਮਦਰਦ ਜਿਹੜੇ ਨੇ ਉਹ ਇਸ ਲਾਈਨ ਦੇ ਉੱਤੇ ਆਉਂਦੇ, ਇਹਨਾਂ ਨੇ ਇਹ ਪੈਰਲਲ ਡਰਾ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਸ ਸਾਰੇ ਚੋਂ ਮੈਂ ਕਈ ਵਾਰੀ ਹੈਰਾਨ ਵੀ ਹੁੰਦਾ ਹੈ ਕਿ ਵੀ ਜਦੋਂ ਇਹ ਮੂਵਮੈਂਟ ਚੱਲ ਰਹੀ ਹੁੰਦੀ ਹੈ, ਉੱਥੇ ਬੈਠੇ ਇੰਨੇ ਡਰੇ ਹੋਏ ਨੇ, ਜਿਨ੍ਹਾਂ ਨੂੰ ਇਹਨਾਂ ਨੇ ਸ਼ੂਦਰ ਬਣਾਇਆ ਹੋਇਆ ਉਹ 200 ਮਿਲੀਅਨ ਦੇ, ਜੇ 500-700 ਜਿਹੜੇ ਦਲਿਤ ਵਰਗ ਦੇ ਜਾਂ ਘੱਟ ਗਿਣਤੀਆਂ ਵਾਲੇ ਵੀ ਇਕੱਠੇ ਹੋ ਕੇ ਰਾਜਸਥਾਨ ਕੋਰਟ 'ਚ ਚਲੇ ਜਾਂਦੇ, ਉਹਨਾਂ ਦੇ ਜੈਪੁਰ ਦੇ ਬਾਹਰ, ਕਿ ਮੰਨੂ ਦੀ ਇੱਥੇ ਮੂਰਤੀ ਲੱਗੀ ਹੋਈ ਹੈ, ਜਿਹੜੇ ਮੰਨੂ ਨੇ ਕਾਸਟ ਸਿਸਟਮ ਬਣਾਇਆ, ਮੰਨੂ ਸਮ੍ਰਿਤੀ ਦਿੱਤੀ, ਇਹਨੂੰ ਤੋੜੋ, ਇਹਨੂੰ ਅਸੀਂ ਤੋੜ ਲੈ। ਸੋ ਘੱਟੋ ਘੱਟ ਜਿਹੜਾ ਫੋਕਸ ਹੈ, ਕਿਉਂਕਿ ਉੱਥੇ ਤਾਂ ਇੱਕ ਬਿਲਕੁਲ ਗੁੰਮਸੁੰਮ ਰਿਹਾ ਕੰਮ ਇਹ ਹੁਣ। ਔਰ ਰਾਦਰ ਇਹਦੇ ਉਲਟ ਤੁਸੀਂ ਦੇਖਦੇ ਹੋ ਕਿ ਇੱਥੇ ਜਿਹੜੇ ਇੰਡੀਅਨ ਸੀ, ਦੂਜੇ ਸੀ, ਉਹ ਵੀ ਹੈਸ਼ਟੈਗ ਕਰਨ ਲੱਗ ਗਏ, ਉਹਨਾਂ ਦੇ ਪ੍ਰੋਟੈਸਟ ਵੀ ਆਉਣ ਲੱਗ ਗਏ, ਬਲੈਕ ਲਾਈਵਜ਼ ਮੈਟਰ। ਉਹਨਾਂ ਨੂੰ ਇਹ ਚੈਲੰਜ ਕਿਸੇ ਨੇ ਇਫੈਕਟਿਵਲੀ ਨਹੀਂ ਕੀਤਾ, ਚਲੋ ਅਸੀਂ ਜਾਂ ਕੋਈ ਹੋਰ 2-4 ਨੇ ਆਪਣੇ ਲੈਵਲ ਤੇ ਕੀਤਾ ਹੋਏਗਾ। ਔਰ ਜਿਵੇਂ ਆਪਣੇ ਰੈਡੀਕਲ ਦੇ ਐਡੀਟਰ ਕਾਲਮਨਿਸਟ ਨੇ ਗੁਰਪ੍ਰੀਤ ਸਿੰਘ, ਉਹਨਾਂ ਨੇ ਬੜਾ ਖੂਬਸੂਰਤ ਇਹਦੇ ਤੇ ਆਰਟੀਕਲ ਲਿਖਿਆ, ਬੀਵੇਅਰ ਆਫ ਫਾਲਸ ਪੈਰਲਲਸ ਬੀਇੰਗ ਮੇਡ ਬਿਟਵੀਨ ਦ ਡਿਮੋਲਿਸ਼ਨ ਆਫ ਐਂਸ਼ੀਐਂਟ ਮੌਸਕ ਇਨ ਇੰਡੀਆ ਐਂਡ ਡਾਊਨਿੰਗ ਆਫ ਦ ਸਟੈਚੂਜ਼ ਆਫ ਰੇਸਿਸ ਇਨ US। ਕਿ ਖਬਰਦਾਰ ਰਹੋ ਕਿ ਇਹ ਜਿਹੜੀ ਰੇਸਿਸ ਦੇ ਇੱਥੇ ਅਮਰੀਕਾ ਦੇ ਵਿੱਚ ਬੁੱਤ ਤੋੜੇ ਜਾ ਰਹੇ ਨੇ, ਔਰ ਇਹ ਉਹਨੂੰ ਇਹ ਕੰਪੇਅਰ ਕਰ ਰਹੇ ਨੇ। ਹੁਣ ਜਿਹੜਾ ਮਸੀਤ ਤੋੜਨਾ ਹੈ ਉਹ ਤਾਂ ਐਕਟ ਆਫ ਐਗਰੈਸ਼ਨ ਹੈ ਔਰ ਟੈਰਰਿਜ਼ਮ ਹੈ, ਔਰ ਜ਼ਾਹਰ ਹੈ ਕਿ ਵੀ ਇਸ ਸਾਰੇ ਨੂੰ ਉਹਦੇ ਨਾਲ ਕੰਪੇਅਰ ਕਰਨਾ ਇਹ ਸ਼ੋਅ ਕਰਦਾ ਹੈ ਕਿ ਜਦੋਂ ਦੂਸਰੇ ਸੁੱਤੇ ਹੁੰਦੇ ਨੇ ਤੇ ਫਿਰ ਇਹ ਕਿਵੇਂ ਉਹਦਾ ਫਾਇਦਾ ਚੁੱਕਦੇ ਨੇ। ਹਾਲਾਂਕਿ ਇਸ ਦੇ ਉਲਟ ਹੁਣ ਜਿਹੜੇ ਇੱਥੇ ਤੋੜ ਰਹੇ ਨੇ ਬੁੱਤ, ਜੇ ਔਰ ਬਲੈਕ ਲਾਈਵਜ਼ ਮੈਟਰ ਦੀ ਕੈਂਪੇਨ ਜ਼ਾਹਰ ਹੈ ਪਹਿਲਾਂ ਬਲੈਕਸ ਨੇ ਸ਼ੁਰੂ ਕੀਤੀ, ਉਹ ਤਾਂ ਅੱਜ ਵੀ ਅਨਪ੍ਰਿਵਿਲੇਜ ਨੇ ਸੋਸਾਇਟੀ 'ਚ। ਜੇ ਕੋਵਿਡ-19 ਦੇ ਹਵਾਲੇ ਨਾਲ ਡੈਥਸ ਹੁੰਦੀਆਂ ਨੇ ਕਿਉਂਕਿ ਉਹਨਾਂ ਕੋਲ ਘੱਟ ਸਿਹਤ ਸਹੂਲਤਾਂ ਨੇ, ਮਾੜੇ ਨੇਬਰਹੁੱਡ 'ਚ ਰਹਿੰਦੇ ਨੇ, ਦੂਜੇ ਉਹ ਨੇ। ਪਰ ਉੱਥੇ ਜਿਨ੍ਹਾਂ ਨੇ ਮਸੀਤ ਤੋੜੀ ਹੈ ਉਹ ਤਾਂ ਵੈਸੇ ਹੀ ਪ੍ਰਿਵਿਲੇਜ ਨੇ, ਰਾਜ ਵੀ ਉਹਨਾਂ ਦਾ ਹੈ, ਮੈਜੋਰਿਟੀ ਵੀ ਉਹਨਾਂ ਕੋਲ ਹੈ, ਬ੍ਰਾਹਮਣ ਸਿਸਟਮ ਹੈ ਉਹਨਾਂ ਦਾ, ਉਹਨਾਂ ਨੇ ਬਾਕੀਆਂ ਨੂੰ ਜਿਹੜਾ ਉਹ ਬਿਲਕੁਲ ਡਿਪਰਾਈਵ ਕੀਤਾ ਹੋਇਆ ਆਪਣੇ ਉਹਨਾਂ ਤੋਂ ਦੂਸਰੇ ਪਾਸੇ। ਹੁਣ ਇਸੇ ਤਰ੍ਹਾਂ ਇੱਕ ਪਾਸੇ ਕਿਉਂਕਿ ਯਹੂਦੀ ਜਾਂ ਦੂਜੇ ਇਦਾਂ ਦੇ ਮਾਮਲੇ 'ਚ ਸਿਵਲ ਲਿਬਰਟੇਰੀਅਨਸ ਦੇ ਪਿੱਛੇ ਆਪਣਾ ਵੇਟ ਸੁੱਟਦੇ ਨੇ, ਤੇ ਇਹ ਜਿਹੜੇ ਹਿੰਦੂਤਵੀ RSS ਦੀ ਆਈਡੀਓਲੋਜੀ, ਇਹ ਤਾਂ ਹਿਟਲਰ ਦੀ ਉਸ ਆਈਡੀਓਲੋਜੀ 'ਚੋਂ ਨਿਕਲਦੀ ਹੈ ਜਿਹਦੇ 'ਚ ਜਿਹੜੀ ਆ ਉਹ ਮਾਸ ਕਿਲਿੰਗਸ ਕੀਤੀਆਂ ਜਾਂਦੀਆਂ ਯਹੂਦੀਆਂ ਦੀ, ਜਿਪਸੀ ਦੀਆਂ, ਫਿਜ਼ੀਕਲੀ ਹੈਂਡੀਕੈਪ ਜਿਹੜੇ ਅੰਡਰ ਪ੍ਰਿਵਿਲੇਜ ਸੀ ਉਹ ਵੀ ਮਾਰ ਦਿਓ ਤਾਂ ਕਿ ਜਿਹੜਾ ਉਹ ਵਾਈਟ ਬਲੌਂਡ ਹੇਅਰ ਔਰ ਬਲੂ ਆਈਡ ਕਲਚਰ ਡੋਮੀਨੇਟ ਕਰੇ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਵੀ ਤੁਸੀਂ ਇਹਦੇ ਤੋਂ ਅੰਦਾਜ਼ਾ ਲਾਓ ਕਿ ਇਹਨਾਂ ਨੂੰ ਕੋਈ ਜਿਹੜਾ ਸ਼ਰਮ ਹੈ, ਤਾਂ ਲਫ਼ਜ਼ੀ ਸ਼ਰਮ ਵੀ ਇਹਨਾਂ ਦੇ ਸਾਹਮਣੇ ਜਾ ਕੇ ਸ਼ਰਮਿੰਦਾ ਹੋਣੀ ਹੈ ਕਿ ਵੀ ਇਹ ਬੇਸ਼ਰਮੀ ਵੀ ਸ਼ਰਮਿੰਦਾ ਹੋਣੀ ਹੈ ਕਿ ਵੀ ਏਡਾ ਬੇਸ਼ਰਮ ਕੌਣ ਹੋ ਸਕਦਾ ਹੈ। ਲੇਕਿਨ ਇਹਨਾਂ ਨੇ ਇਸ ਨੈਰੇਟਿਵ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਿਹਦੇ ਚ ਭਾਵੇਂ ਕਿ ਉਹ ਕਾਮਯਾਬ ਨਹੀਂ ਹੋਏ। ਬਿਲਕੁਲ ਸਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤਨੀ ਜਾਣਾ, ਮਿਲਦੇ हैं आफ्टर दिस शॉर्ट ब्रेक।